अपडेट कैलिफोर्निया लैके हाजिर हाँ। मैं राजकनवीर सिंह, जो चुके ने हरजोत सिंह खालसा जी। हरजोत सिंह जी, जी आਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 15 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਆਪਣਾ ਰਨਿੰਗ ਮੇਟ ਜੋ ਵਾਈਸ ਪ੍ਰੈਜ਼ੀਡੈਂਟ ਆ, ਉਹ JD ਵੈਂਸ ਨੂੰ, ਜੋ ਓਹਾਇਓ ਤੋਂ ਸੈਨੇਟਰ ਹੈਗੇ ਆ, ਉਹਨਾਂ ਨੂੰ ਪਿਕ ਕਰ ਲਿਆ ਹੈਗਾ। ਸੋ ਕਾਫੀ ਜ਼ਿਆਦਾ ਰੌਲਾ ਰੱਪਾ ਚੱਲ ਰਿਹਾ ਸੀ ਵੀ ਰੂਬੀਓ ਵੀ ਹੋ ਸਕਦੇ ਆ, ਮਾਰਕੋ ਰੂਬੀਓ, ਤੇ ਪਰ ਅਲਟੀਮੇਟਲੀ ਸੈਨੇਟਰ JD ਵੈਂਸ ਜੋ ਓਹਾਇਓ ਤੋਂ ਹੈਗੇ ਆ, ਉਹਨਾਂ ਨੂੰ ਪਿਕ ਕੀਤਾ ਗਿਆ ਹੈਗਾ। ਅੱਜ ਰਿਪਬਲਿਕਨ ਨੈਸ਼ਨਲ ਜਿਹੜੀ ਉਹਨਾਂ ਦੀ ਕਾਨਫਰੰਸ ਵੀ ਹੋ ਰਹੀ ਹੈਗੀ ਆ, ਕਨਵੈਨਸ਼ਨ ਵੀ ਹੋ ਰਹੀ ਆ। ਉੱਥੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਬੋਲਣਾ ਵੀ ਹੈਗਾ ਆ। ਜਿਹੜਾ ਵਾਈਸ ਪ੍ਰੈਜ਼ੀਡੈਂਟ ਪਿਕ ਕੀਤਾ ਗਿਆ, ਚਲੋ ਇਹਨਾਂ ਦਾ ਚੰਗਾ ਹੈ ਵੀ ਯੰਗ ਆ, 39 ਈਅਰ ਓਲਡ ਵੈਂਸ। ਇਹ 2016 ਦੇ ਵਿੱਚ ਜਿਹੜਾ ਪੋਲੀਟਿਕਸ 'ਚ ਆਇਆ ਸੀ, ਤੇ 2022 ਦੇ ਵਿੱਚ ਜਿਹੜੇ ਆ ਉਹ ਸੈਨੇਟ ਦੇ ਵਿੱਚ ਜਿਹੜਾ ਉਹ ਸੈਨੇਟਰ ਬਣੇ ਹੈਗੇ ਆ। ਉਹਨਾਂ ਦੀ ਜਿਹੜੀ ਵਾਈਫ ਆ, ਉਹ ਭਾਰਤੀ ਮੂਲ ਦੀ ਜਿਹੜੀ ਹੈਗੀ ਆ, ਉਹਦੇ ਜਿਹੜੇ ਇਹ ਕਹਿ ਸਕਦੇ ਆ ਵੀ ਭਾਰਤ ਦੇ ਨਾਲ ਸੰਬੰਧ ਹੈਗੇ ਆ ਜੀ। JD ਵੈਂਸ ਕਿਸੇ ਟਾਈਮ ਦੇ ਉੱਤੇ ਹਿਟਲਰ ਨੈਵਰ ਟਰੰਪ ਜਿਹੜਾ ਉਹ ਕਹਿੰਦੇ ਸੀ, ਇੱਥੋਂ ਤੱਕ ਕਿ ਉਹਨਾਂ ਨੇ ਇੱਕ ਵਾਰੀ ਇਹਨਾਂ ਨੂੰ ਅਡੋਲਫ ਹਿਟਲਰ ਦੇ ਨਾਲ ਵੀ ਕੰਪੇਅਰ ਕੀਤਾ ਸੀ 8 ਸਾਲ ਪਹਿਲਾਂ, ਜਦ 2016 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਪਹਿਲੀ ਵਾਰ ਜਦੋਂ ਟਰੰਪ ਰਨ ਕਰ ਰਹੇ ਸੀ। ਈਡੀਅਟ ਵੀ ਆਖਿਆ, ਰੈਪਰੀਹੈਂਸਿਬਲ ਵੀ ਉਹਨਾਂ ਨੇ ਪ੍ਰਾਈਵੇਟਲੀ ਇਹਨਾਂ ਦੇ ਬਾਰੇ ਇੱਦਾਂ ਆਖਿਆ ਸੀ, ਤੇ ਅੱਜ ਉਹ ਉਹਨਾਂ ਦੇ ਨਾਲ ਮਿਲ ਕੇ ਉਸ ਤਰੀਕੇ ਦੇ ਨਾਲ ਚੱਲ ਰਿਹਾ। ਜੇਮਸ ਡੇਵਿਡ ਵੈਂਸ ਦੀ ਰੀਸੈਂਟਲੀ ਇੱਕ ਮੈਮੋਇਰ ਬਹੁਤ ਜ਼ਿਆਦਾ ਵਿਕਿਆ ਸੀਗਾ, ਹਿਲਬਲੀ ਐਲਗੀ। ਉਸ ਤੋਂ ਬਾਅਦ ਦੇ ਵਿੱਚ ਇਹ US ਦੇ ਵਿੱਚ ਜਿਹੜੇ ਸੈਨੇਟਰ ਵੀ ਜਿਹੜੇ ਉਹ ਬਣੇ ਆ, ਤੇ ਹੁਣ ਕਹਿੰਦੇ ਵੀ ਓਪਰਚੁਨਿਟਿਜ਼ਮ ਆਈਡੀਓਲੋਜੀ ਦੇ ਨਾਲੋਂ ਜਿਹੜਾ ਮੌਕੇ ਨੂੰ ਦੇਖਦੇ ਹੋਏ ਉਹਨਾਂ ਦੇ ਨਾਲ ਜੁੜੇ ਆ। ਕਹਿੰਦੇ ਵੀ ਜੇ ਉਹਨੂੰ ਨਾਲ ਥੱਲੇ ਨਹੀਂ ਲਾ ਸਕੇ ਤੇ ਉਹਨਾਂ ਦੇ ਨਾਲ ਜਿਹੜਾ ਇਵੈਂਚੁਅਲੀ ਜਾ ਕੇ ਜੁੜ ਗਏ ਆ। ਕੱਲ ਵੀ ਉਹਨਾਂ ਨੇ ਇਹ ਜਿਹੜੀ ਸ਼ੂਟਿੰਗ ਤੋਂ ਬਾਅਦ ਚ, ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਦੇ ਵਿੱਚ ਆਪਣਾ ਜਿਹੜਾ ਉਹ ਵਿਚਾਰ ਵੀ ਦਿੱਤੇ ਸੀਗੇ। ਮਰੀਨ ਕਾਰਪਸ ਦੇ ਵਿੱਚ ਸਰਵ ਕਰ ਚੁੱਕੇ ਆ, ਯੇਲ ਲਾ ਸਕੂਲ ਨੂੰ ਇਹਨਾਂ ਨੇ ਅਟੈਂਡ ਕੀਤਾ ਆ, ਤੇ ਵੈਂਚਰ ਕੈਪੀਟਲਿਸਟ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜੇ ਆ ਉਦੋਂ ਰਹੇ ਆ। ਤੇ 2016 ਦੀ ਕਿਤਾਬ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਦੇ ਬਾਰੇ ਜਿਹੜਾ ਆ ਉਹ ਦੁਨੀਆ ਨੂੰ ਜਿਹੜਾ ਉਹ ਪਤਾ ਲੱਗਾ ਆ। ਪਬਲਿਕਲੀ ਤੇ ਪ੍ਰਾਈਵੇਟਲੀ ਟਰੰਪ ਹੁਣਾਂ ਦੇ ਕਾਫੀ ਹਾਰਸ਼ ਕ੍ਰਿਟਿਕ ਜਿਹੜੇ ਉਹ ਰਹੇ ਆ। ਸੋ ਹੁਣ ਉਹ ਉਹਨਾਂ ਦੇ ਨਾਲ ਜਿਹੜੇ ਉਹ ਰਨ ਕਰਨਗੇ। 2022 ਦੇ ਵਿੱਚ ਇਹ ਸੈਨੇਟ ਦੇ ਲਈ ਜਿੱਤੇ ਸੀਗੇ, ਤੇ ਇਹ ਜਦੋਂ 6 ਜਨਵਰੀ 2021 ਦਾ ਹਿੰਸਾ ਹੋਈ ਸੀ, ਉਦੋਂ ਵੀ ਉਹਨਾਂ ਨੇ ਜਿਹੜੇ US ਕੈਪੀਟਲ ਦੇ ਉੱਤੇ ਹੋਈ ਸੀ, ਟਰੰਪ ਦੇ ਸਪੋਰਟਰਸ ਦੀ ਇਸ ਪੂਰੇ ਮਾਮਲੇ ਨੂੰ ਕਾਫੀ ਡਾਊਨ ਪਲੇ ਕਹਿੰਦੇ ਆ ਵੀ ਇਹਨਾਂ ਨੇ ਉਹ ਕੀਤਾ ਸੀਗਾ। ਸੋ ਕਈ ਮੀਡੀਆ ਇੰਟਰਵਿਊਜ਼ ਦੇ ਵਿੱਚ ਵੈਂਸ ਨੂੰ ਪੁੱਛਿਆ ਗਿਆ ਵੀ ਤੁਸੀਂ ਆਪਣੇ ਟਰੰਪ ਦੇ ਬਾਰੇ ਵਿਊ ਜਿਹੜੇ ਆ ਉਹ ਕਿਉਂ ਚੇਂਜ ਕੀਤੇ। ਉਹਨਾਂ ਨੇ ਕਿਹਾ ਵੀ ਕੋਈ ਇੱਦਾਂ ਦਾ ਯੂਰੇਕਾ ਮੂਵਮੈਂਟ ਤਾਂ ਨਹੀਂ ਸੀਗਾ ਵੀ ਹਾਂ ਅਚਨਚੇਤੇ ਮੇਰਾ ਜਿਹੜਾ ਦਿਮਾਗ ਆ ਉਸ ਦੇ ਬਾਰੇ, ਟਰੰਪ ਬਾਰੇ ਚੇਂਜ ਹੋਇਆ। ਇਹ ਗ੍ਰੈਜੂਅਲੀ ਉਹਨਾਂ ਨੇ ਰਿਅਲਾਈਜ਼ ਜਿਹੜਾ ਉਹ ਕੀਤਾ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਉਹ ਓਪੋਜੀਸ਼ਨ ਕਰ ਰਹੇ ਸੀ, ਉਹ ਸਟਾਈਲ ਦੇ ਵਿੱਚ ਰੂਟਡ ਸੀ ਰਾਦਰ ਦੈਨ ਜਿਹੜਾ ਉਹ ਸਬਸਟੈਂਸ। ਤੇ ਉਹਨਾਂ ਨੇ ਇਹ ਵੀ ਮੰਨਿਆ, ਉਹ ਮੰਨਦੇ ਆ ਵੀ ਜਿਹੜਾ ਟਰੰਪ ਹੁਣਾਂ ਦੇ ਜਿਹੜਾ ਫ੍ਰੀ ਟ੍ਰੇਡ ਆ, ਉਹਦੇ ਨਾਲ ਮਿਡਲ ਅਮਰੀਕਾ ਆ ਉਹ ਕਾਫੀ ਜ਼ਿਆਦਾ ਖੋਖਲਾ ਜਿਹੜਾ ਉਹ ਹੋਇਆ ਆ, ਜਿਸ ਦੇ ਨਾਲ ਡੋਮੈਸਟਿਕ ਮੈਨੂਫੈਕਚਰਿੰਗ ਜਿਹੜੀ ਉਹ
क्रश होई आ, अजे तक अमेरिका दोबारा उस तरीके ਦੇ ਨਾਲ ਮੈਨੂਫੈਕਚਰਿੰਗ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ। ਸੋ ਇੱਕ ਟਾਈਮ ਦੇ ਉੱਤੇ ਆਈ ਥਿੰਕ ਬਰਗਮ ਦਾ ਵੀ ਜਿਹੜਾ ਉਹ ਨਾਮ ਆ ਰਿਹਾ ਸੀਗਾ, ਤੇ ਮਾਰਕੋ ਰੂਬੀਓ ਹੁਣੇ ਵੀ ਜਿਹੜੇ ਉਹ ਬਾਅਦ ਦੇ ਵਿੱਚ ਪਿੱਛੇ ਜਿਹੜੇ ਉਹ ਰਹਿ ਗਏ ਸੀਗੇ। ਸੋ ਓਹਾਇਓ ਇਹ ਸਵਿੰਗ ਸਟੇਟ ਆ, ਇਹ ਵੀ ਆਪਣੇ ਜਿਹੜੇ ਦਰਸ਼ਕਾਂ ਸਰੋਤਿਆਂ ਨੂੰ ਦੱਸਦੇ ਜਾਈਏ। ਸੋ ਬਹੁਤ ਜ਼ਿਆਦਾ ਜਿਹੜੀ ਸਿਆਸਤ ਵੀ ਇਸ ਦੇ ਪਿੱਛੇ ਜਿਹੜੀ ਉਹ ਪ੍ਰੇਰਿਤ ਹੋ ਸਕਦੀ ਆ, ਪਰ ਹਾਲ ਦੀ ਘੜੀ ਇੱਕ ਕਾਫੀ ਨੌਜਵਾਨ ਨੂੰ ਟਰੰਪ ਹੋਣਾ ਨੇ JD ਵੈਂਸ ਨੂੰ ਉਹਨਾਂ ਨੇ ਸਿਲੈਕਟ ਜਿਹੜਾ ਉਹ ਕੀਤਾ ਆ, ਆਪਣਾ ਪਿਕ ਕੀਤਾ ਆ ਰਨਿੰਗ ਮੇਟ ਦੇ ਤੌਰ ਦੇ ਉੱਤੇ। JD ਵੈਂਸ ਦੇ ਬਹੁਤ ਸਾਰੇ ਲੋਕਾਂ ਨਾਲ ਸੰਬੰਧ ਆ, ਸਿਲੀਕਨ ਵੈਲੀ ਦੀ ਜਿਹੜੀਆਂ ਕੰਪਨੀਆਂ ਆ ਤੇ ਇਨਵੈਸਟਰਸ ਦੇ ਨਾਲ। ਸੋ ਬੇ ਏਰੀਏ ਦੇ ਨਾਲ ਕਾਫੀ ਕਨੈਕਸ਼ਨ ਆ ਉਹਨਾਂ ਦਾ। ਟੈਕ ਇਨਵੈਸਟਰ ਪੀਟਰ ਥੀਲ, ਮਾਰਕ ਐਂਡਰਸਨ, ਟੈਕ ਐਗਜ਼ੀਕਿਊਟਿਵ ਐਰਿਕ ਸ਼ਮਿਡ ਤੇ ਸਟੀਵ ਕੇਸ, ਇਹਨਾਂ ਸਾਰਿਆਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ। ਕਹਿੰਦੇ ਭਈ ਜਿਹੜਾ ਸਿਲੀਕਨ ਵੈਲੀ ਦੇ ਨਾਲ ਤੇ ਟੈਕ ਇੰਡਸਟਰੀ ਦੇ ਨਾਲ ਜਿਹੜਾ ਰਿਲੇਸ਼ਨ ਆ, ਉਹ 2024 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕਾਫੀ ਜਿਹੜਾ ਅਸਰ ਪਾ ਸਕਦਾ ਹੈਗਾ ਆ। ਤੇ ਕਹਿੰਦੇ ਵੀ ਜਿਹੜਾ ਬੰਦਾ ਟੈਕਨੋਲੋਜੀ ਬੈਕਗਰਾਊਂਡ ਤੋਂ ਆ ਰਿਹਾ, ਸਟਾਰਟਅਪ ਵਾਲੀਆਂ ਕੰਪਨੀਆਂ ਵਾਲੀ ਸਾਈਡ ਤੋਂ ਆ ਰਿਹਾ, ਤੇ ਉਹਨੂੰ ਪਤਾ ਆ ਵੀ ਐਂਟਰਪ੍ਰੀਨਿਓਰਸ਼ਿਪ ਕਿੱਦਾਂ ਜਿਹੜੀ ਆ ਅੰਡਰਸਟੈਂਡ ਕਰਨਾ ਹੈਗਾ। ਸੋ ਇਹ ਜਿਹੜੇ ਇੱਕ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਪ੍ਰੋਫੈਸਰ ਮੈਟ ਕੈਬਟ ਆ, ਉਹਨਾਂ ਨੇ ਇਹ ਕਿਹਾ। ਪਰ ਕਹਿੰਦੇ ਇੱਕ ਕੁਐਸਚਨ ਜ਼ਰੂਰ ਹੋਊਗਾ ਵੀ ਟਿਕਟੌਕ ਦੇ ਮਾਮਲੇ ਤੇ ਇਹਨਾਂ ਦਾ ਕੀ ਸਟੈਂਡ ਹੋਊਗਾ। ਇੱਕ ਪਾਸੇ ਤਾਂ ਟੈਕਨੋਲੋਜੀ ਨੂੰ ਜਿਹੜਾ ਪਿਆਰ ਕਰਨ ਵਾਲੇ ਆ ਜਾਂ ਉਹਦੇ ਵਿੱਚ ਬਿਜ਼ਨਸ ਕਰਦੇ ਰਹੇ ਆ, ਤੇ ਦੂਸਰੇ ਪਾਸੇ ਜੇ ਅਮਰੀਕਾ ਦੀ ਸਰਕਾਰ ਟਿਕਟੌਕ ਨੂੰ ਬੈਨ ਕਰਨ ਜਾ ਰਹੀ ਆ, ਉਹਦੇ ਉੱਤੇ ਜਿਹੜਾ JD ਵੈਂਸ ਆ ਉਹਨਾਂ ਦਾ ਕੀ ਸਟੈਂਡ ਰਹੂਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੀ ਕਹਿੰਦੇ ਵੀ ਰਾਈਫਲ ਵਰਤੀ ਗਈ ਟਰੰਪ ਹੋਣਾ ਦੇ ਉੱਤੇ ਸ਼ੂਟ ਕਰਨ ਦੇ ਲਈ, ਟਰੰਪ ਦੇ ਜਿਹੜੇ ਰੈਲੀ ਸ਼ੂਟਰ ਦੇ ਦੁਆਰਾ, ਉਹ 11 ਸਾਲ ਪਹਿਲਾਂ ਜਿਹੜੀ ਆ ਖਰੀਦੀ ਗਈ ਸੀ। ਇੱਕ ਜਾਣੇ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਆ। FBI ਅਜੇ ਵੀ ਉਸ ਦੇ ਮੋਟਿਵ ਦੇ ਲਈ, ਕਾਰਨ ਕੀ ਆ, ਕਿਉਂ ਇਸਨੇ ਅਸੈਸੀਨੇਸ਼ਨ ਕਰਨ ਦੀ ਇਸਨੇ ਕੋਸ਼ਿਸ਼ ਕੀਤੀ। 20 ਸਾਲਾਂ ਦੇ ਜਿਹੜੇ ਪੈਂਸਿਲਵੇਨੀਆ ਦਾ ਰਹਿਣ ਵਾਲਾ ਕ੍ਰੁਕਸ ਆ, ਉਸ ਦੇ ਦੁਆਰਾ ਉਹਦੀ ਜਾਂਚ ਜਿਹੜੀ ਉਹ ਕਰ ਰਹੇ ਆ। FBI ਨੇ ਇਹ ਵੀ ਕਿਹਾ ਵੀ ਇਸ ਨੂੰ ਡੋਮੈਸਟਿਕ ਟੈਰਰਿਜ਼ਮ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ, ਉਸ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਆ। ਕਹਿੰਦੇ ਵੀ ਗਨਮੈਨ ਦੇ ਪਿਓ ਦੇ ਦੁਆਰਾ 2013 ਦੇ ਵਿੱਚ ਇਸ ਨੂੰ ਖਰੀਦਿਆ ਗਿਆ ਸੀ। ਥਾਮਸ ਮੈਥਿਊ ਕ੍ਰੁਕਸ ਨੇ ਕਹਿੰਦੇ ਵੀ ਗਨ ਸਟੋਰ ਤੋਂ ਸੇਮ ਡੇ ਸ਼ੂਟਿੰਗ, ਜਿਸ ਦਿਨ ਉਹਨੇ ਸ਼ੂਟਿੰਗ ਕੀਤੀ ਉਸੇ ਦਿਨ ਸਵੇਰੇ 50 ਜਿਹੜੀਆਂ ਗੋਲੀਆਂ ਆ ਉਹ ਖਰੀਦੀਆਂ ਸੀਗੀਆਂ। ਇਹ ਕਹਿੰਦੇ ਵੀ ਇਨਫੋਰਮੇਸ਼ਨ ਅਜੇ ਪਬਲਿਕਲੀ ਰਿਲੀਜ਼ ਨਹੀਂ ਆ, ਪਰ ਇਸ ਬੰਦੇ ਨੇ ਗੁਪਤ ਰਹਿਣ ਦੀ ਜਿਹੜੀ ਸ਼ਰਤ ਦੇ ਉੱਤੇ ਜਿਹੜੀਆਂ ਇਹ ਜਾਣਕਾਰੀਆਂ ਬਾਹਰ ਜਿਹੜੀਆਂ ਉਹ ਲਿਆਂਦੀਆਂ ਆ। ਸੋ ਅਧਿਕਾਰੀ ਅਜੇ ਵੀ ਇਹ ਕੋਸ਼ਿਸ਼ ਕਰ ਰਹੇ ਆ ਲੱਭਣ ਦੀ ਵੀ ਕ੍ਰੁਕਸ ਨੇ ਜਿਹੜਾ ਓਪਨ ਫਾਇਰ ਜਿਹੜਾ ਉਹ ਕੀਤਾ ਟਰੰਪ ਨਾਲ ਦੇ ਉੱਤੇ, ਪਿੱਛੇ ਕਾਰਨ ਕੀ ਸੀ, ਤੇ ਓਬਵੀਅਸਲੀ ਜਿਹੜਾ ਸਿਕਿਉਰਿਟੀ ਲੈਪਸ ਹੋਇਆ ਆ ਬਹੁਤ ਵੱਡਾ, ਉਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਹੈਗੀ ਆ। ਸੋ FBI ਸਪੈਸ਼ਲ ਏਜੰਟ ਕਹਿੰਦੇ ਇੰਚਾਰਜ ਜਿਹੜੇ ਕੈਵਿਨ ਰੋਜੈਕ, ਉਹਨਾਂ ਨੇ ਕਿਹਾ ਵੀ ਕ੍ਰੁਕਸ ਨੇ AR ਸਟਾਈਲ ਰਾਈਫਲ ਜਿਹੜੀ 5.56 mm ਆ ਚੈਂਬਰ ਵਾਲੀ, ਉਸ ਜਾਂ ਸਿਮਿਲਰ ਕਾਮਨ ਕੈਲੀਬਰ ਵਾਲੀ ਜਿਹੜੀ ਵੈਪਨ ਆ, ਉਸ ਦੀ ਵਰਤੋਂ ਕੀਤੀ ਸੀ ਸ਼ੂਟਿੰਗ ਨੂੰ ਅੰਜਾਮ ਦੇਣ ਦੇ ਵਿੱਚ। ਅੱਜ ਜਿਹੜੀ ਆ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਸ਼ੁਰੂ ਹੋ ਗਈ ਆ ਮਿਲਵਾਕੀ ਵਿਸਕੌਨਸਨ ਦੇ ਵਿੱਚ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਲਰੇਡੀ ਉੱਥੇ ਪਹੁੰਚੇ ਹੋਏ ਆ। ਤੇ ਪਹਿਲੀ ਵਾਰੀ ਉਹ ਬੋਲਣਗੇ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ। 1215 ਡੈਲੀਗੇਟ ਉਹਨਾਂ ਨੂੰ ਚਾਹੀਦੇ ਆ ਨੋਮੀਨੇਸ਼ਨ ਦੇ ਲਈ, ਉਹ ਤਾਂ ਕਹਿੰਦੇ ਈਜ਼ਲੀ ਉਹਨਾਂ ਨੂੰ ਜਿਹੜੇ ਮਿਲੇ ਜਾਣੇ ਆ। ਨਿੱਕੀ ਹੈਲੀ ਪਹਿਲਾਂ ਨਹੀਂ ਬੋਲ ਰਹੇ ਸੀ, ਹੁਣ ਇਸ ਵਾਰੀ ਜ਼ਰੂਰ ਉਹ ਕਹਿੰਦੇ ਵੀ ਇਸ ਕਨਵੈਨਸ਼ਨ ਦੇ ਵਿੱਚ ਬੋਲਣ ਜਾ ਰਹੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਵਾਈਫ ਮਲੇਨੀਆ ਟਰੰਪ ਇਸ ਵਾਰੀ ਨਹੀਂ ਬੋਲਣਗੇ, ਨਾ ਹੀ ਜਿਹੜੀ ਉਹਨਾਂ ਦੀ ਡਾਟਰ ਆ ਉਹ ਹੀ ਬੋਲਣਗੇ, ਪਰ ਉਹਨਾਂ ਦੇ 2 ਬੇਟੇ ਤੇ ਇੱਕ ਬੇਟੇ ਦੀ ਜਿਹੜੀ ਵਾਈਫ ਆ ਉਹ ਉੱਥੇ ਬੋਲਣਗੇ। ਟੋਟਲ 2400 ਦੇ ਕਰੀਬ ਜਿਹੜੇ ਡੈਲੀਗੇਟਸ ਹੈਗੇ ਆ ਰਿਪਬਲਿਕਨ ਪਾਰਟੀ ਦੇ। ਸੋ ਮੇਨ ਕਹਿੰਦੇ ਇਸ ਵਾਰੀ ਫੇਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਉਹੀ ਜਿਹੜਾ ਨਾਰਾ ਆ ਮੇਕ ਅਮਰੀਕਾ ਗ੍ਰੇਟ ਅਗੇਨ ਟੈਗਲਾਈਨ ਜੋ ਉਹਨਾਂ ਦੀ ਆ, ਉਹ ਉਸ ਨੂੰ ਵਰਤਣਗੇ। ਤੇ 8:30 ਵਜੇ ਦੇ ਕਰੀਬ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਹਰਮੀਤ ਕੌਰ ਢਿੱਲੋਂ, ਜੋ ਆਪਣੇ ਬੇ ਏਰੀਏ ਤੋਂ ਸੈਨ ਫਰਾਂਸਿਸਕੋ ਤੋਂ ਲਾਇਰ ਹੈਗੇ ਆ, ਤੁਸੀਂ ਉਹਨਾਂ ਨੂੰ ਦੇਖਦੇ ਰਹੇ ਆ ਰਿਪਬਲਿਕਨ ਪਾਰਟੀ ਦੇ ਨਾਲ ਬਹੁਤ ਵੱਡੇ ਕੇਸਾਂ ਦੇ ਵਿੱਚ ਉਹ ਫਾਈਟ ਕਰਦੇ ਰਹੇ ਹੈਗੇ ਉਹਨਾਂ ਦੇ ਲਈ, ਤੇ ਉਹ ਅਰਦਾਸ ਵੀ ਕਰਨਗੇ, ਸਿੱਖ ਅਰਦਾਸ ਜਿਹੜੀ ਆ 8:30 ਵਜੇ ਦੇ ਕਰੀਬ ਕਰਨਗੇ। ਤੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਅੱਜ ਨਹੀਂ ਤਾਂ ਕੱਲ ਸਵੇਰ ਤੱਕ ਜ਼ਰੂਰ ਕਰਾਂਗੇ। 2016 ਦੇ ਵਿੱਚ ਵੀ ਉਹਨਾਂ ਨੇ ਜਿਹੜੀ ਅਰਦਾਸ ਇਹੀ ਕਨਵੈਨਸ਼ਨ ਦੇ ਉੱਤੇ ਕੀਤੀ ਸੀ,
2020 ਦੇ ਵਿੱਚ ਨਹੀਂ ਜ਼ਿਕਰ ਹੋਇਆ ਇਸ ਚੀਜ਼ ਦਾ, ਤੇ ਇਸ ਵਾਰ ਫਿਰ 2024 ਦੇ ਵਿੱਚ ਦੁਬਾਰਾ ਜਿਹੜੀ ਹਰਮੀਤ ਢਿੱਲੋਂ ਸੇਮ ਉਹੀ ਲਾਇਰ ਜਿਹੜੇ ਆ ਉਹ ਇਸ ਟਾਈਮ ਅਰਦਾਸ ਜਿਹੜੀ ਉੱਥੇ ਕਰਨਗੇ। ਸੋ ਰੀਸੈਂਟਲੀ ਆਪਾਂ ਵੇਖਿਆ ਸੀਗਾ ਵੀ ਸਦਨ ਦੇ ਵਿੱਚ ਵੀ, ਹਾਊਸ ਦੇ ਵਿੱਚ ਵੀ ਇੱਕ ਸੈਸ਼ਨ ਦੀ ਜਿਹੜੀ ਸ਼ੁਰੂਆਤ ਆ ਉਹ ਅਰਦਾਸ ਦੇ ਨਾਲ ਹੋਈ ਸੀਗੀ। ਅਗਲੀ ਜਿਹੜੀ ਗੱਲ ਕਰੀਏ, ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ 5 ਦਰਜਨ ਜਿਹੜੇ ਆਫਿਸਰਸ ਆ ਉਹ ਕੈਲੀਫੋਰਨੀਆ ਤੋਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵੱਲ ਨੂੰ ਘੱਲੇ ਨੇ। CHP ਤੇ ਹੋਰ ਜਿਹੜੇ ਕਈ ਪੁਲਿਸ ਡਿਪਾਰਟਮੈਂਟਸ ਤੋਂ ਜਿਹੜੇ ਇਹਨਾਂ ਅਫਸਰਾਂ ਨੂੰ ਉੱਥੇ ਘੱਲਿਆ ਗਿਆ ਆ ਵਿਸਕੌਨਸਨ ਦੇ ਵਿੱਚ। 61 ਜਿਹੜੇ ਆਫਿਸਰ ਆ ਸਟੇਟ ਦੇ ਵਿੱਚੋਂ ਉਹਨਾਂ ਨੂੰ ਡਿਪਲੋਏ ਕੀਤਾ ਜਾਊਗਾ। ਜਿਹੜੀ ਸਟੇਟ ਦੀ ਐਮਰਜੈਂਸੀ ਮੈਨੇਜਮੈਂਟ ਅਸਿਸਟੈਂਟ ਕੰਪੈਕਟ EMAC ਦੇ ਤਹਿਤ, ਜੋ ਕਿ ਲੋਕਲ, ਸਟੇਟ ਤੇ ਫੈਡਰਲ ਲਾ ਐਨਫੋਰਸਮੈਂਟ ਦੇ ਨਾਲ ਜਿਹੜਾ ਮਿਲਵਾਕੀ ਦੇ ਵਿੱਚ ਇਸ ਕਨਵੈਨਸ਼ਨ ਵਿੱਚ ਸੁਰੱਖਿਆ ਜਿਹੜੀ ਆ ਉਹ ਪ੍ਰਦਾਨ ਕਰਨਗੇ। ਕਹਿੰਦੇ ਵੀ ਲਾ ਐਨਫੋਰਸਮੈਂਟ ਤੇ ਸਿਕਿਉਰਿਟੀ ਜਿਹੜੀ ਕਨਵੈਨਸ਼ਨ ਤੇ ਹੋਊਗੀ ਉਹ ਆਲਰੇਡੀ ਸਕਰੂਟਨੀ ਦੇ ਅੰਦਰ ਆ, ਕਿਉਂਕਿ ਸੈਟਰਡੇ ਨੂੰ ਜਿਹੜੀ ਅਸੈਸੀਨੇਸ਼ਨ ਅਟੈਂਪਟ ਹੋਈ ਸੀ ਡੋਨਲਡ ਟਰੰਪ ਹੋਣਾ ਦੀ, ਜਿਹੜੇ ਸਾਬਕਾ ਰਾਸ਼ਟਰਪਤੀ ਦੇ ਪ੍ਰੈਜ਼ੰਪਟਿਵ ਰਿਪਬਲਿਕ ਨੋਮੀਨੀ, ਉਹ ਕਹਿੰਦੇ ਵੀ ਕਰਾਊਡ ਨੂੰ ਅੱਜ ਪਹਿਲੀ ਵਾਰ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਆ, ਵੀ ਉਹ ਸੰਬੋਧਨ ਕਰਨ ਜਾ ਰਹੇ ਆ। ਸਟੇਟਮੈਂਟ ਜਾਰੀ ਕਰਦੇ ਹੋਏ ਨਿਊਸਮ ਹੁਣਾਂ ਨੇ ਜਿਹੜਾ ਉਹ ਕਿਹਾ ਵੀ ਪਬਲਿਕ ਸੇਫਟੀ ਪਾਰਟੀ ਲਾਈਨ ਤੋਂ ਉੱਤੇ ਆ। ਸੋ ਇਸ ਲਈ ਜਿਹੜੇ ਆ ਇਹਨਾਂ ਨੇ 61 ਜਿਹੜੇ ਅਫਸਰ ਆ ਲਾ ਐਨਫੋਰਸਮੈਂਟ ਦੇ ਕੈਲੀਫੋਰਨੀਆ ਤੋਂ ਮਿਲਵਾਕੀ ਨੂੰ ਘੱਲੇ ਆ। CHP ਦੇ ਨਾਲ ਜਿਹੜੇ ਬੇਕਰਸਫੀਲਡ, ਫਰੈਜ਼ਨੋ, ਲੌਂਗ ਬੀਚ, ਇਹਨਾਂ ਦੇ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਆ ਉੱਥੇ ਡਿਪਲੋਏ ਕੀਤੇ ਜਾਣਗੇ। ਜੀ ਬਿਲਕੁਲ, 10 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹ ਫ੍ਰਿਜ਼ਨੋ ਤੋਂ ਵੀ ਗਏ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਭਈ ਰੀਯੂਜ਼ੇਬਲ ਪਲਾਸਟਿਕ ਕੱਪ, ਇਹ ਹੁਣ ਫਾਸਟ ਫੂਡ ਤੇ ਕਾਫੀ ਦੇ ਜਿਹੜੇ ਰੈਸਟੋਰੈਂਟ ਆ ਉਹਨਾਂ ਦੇ ਉੱਤੇ ਆ ਰਹੇ ਹੈਗੇ ਆ। ਇੱਕ ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਆ ਉਹਨਾਂ ਨੇ ਇਹ ਟਰਾਇਲ ਪ੍ਰੋਜੈਕਟ ਵਾਂਗ ਇਸ ਨੂੰ ਸ਼ੁਰੂ ਕਰ ਦਿੱਤਾ ਹੈਗਾ। ਇਹ ਦੇਖਦੇ ਆ ਵੀ ਕਿੱਦਾਂ ਦਾ ਇਹਨਾਂ ਦਾ ਜਿਹੜਾ ਰਿਜ਼ਲਟ ਆਉਂਦਾ ਹੈਗਾ। ਉਹ ਤੋਂ ਬਾਅਦ ਹੋ ਸਕਦਾ ਵੀ ਬਾਕੀ ਜਿਹੜੇ ਆ ਹੋਰ ਰੈਸਟੋਰੈਂਟ ਉਹਨਾਂ ਤੇ ਵੀ ਯੂਜ਼ ਕੀਤੇ ਜਾਣ। ਸੋ ਰੀਯੂਜ਼ੇਬਲ ਕੱਪ, ਕਿਉਂਕਿ ਪਲਾਸਟਿਕ ਬਹੁਤ ਜ਼ਿਆਦਾ ਹੋ ਗਈ ਆ, ਇਹ ਬੰਦ ਹੋਣੀ ਚਾਹੀਦੀ ਆ। ਕੋਸ਼ਿਸ਼ ਤਾਂ ਹੋ ਰਹੀ ਆ, ਪਰ ਆਪਾਂ ਇੰਨਾ ਵੀ ਗੁੱਡ ਆ ਵੀ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਹੁਣ ਸਟੀਲ ਵਾਲੇ ਭਾਂਡੇ ਜਿਹੜੇ ਉਹ ਵਰਤੇ ਜਾਂਦੇ ਆ, ਤਾਂ ਕਿ ਜਿਹੜਾ ਆ ਪਲਾਸਟਿਕ ਆ ਉਸ ਨੂੰ ਘੱਟ ਵਰਤਿਆ ਜਾਵੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਨੇ ਅੱਜ ਉਸ ਕਾਨੂੰਨ ਦੇ ਉੱਤੇ ਸਾਈਨ ਕਰ ਦਿੱਤੇ ਜਿਸ ਦੇ ਵਿੱਚ ਸਕੂਲਸ ਨੂੰ ਜਿਹੜੀ ਰਿਕੁਆਇਰਮੈਂਟ ਸੀਗੀ ਬੱਚਿਆਂ ਦੇ ਮਾਪਿਆਂ ਨੂੰ ਨੋਟੀਫਾਈ ਕਰਨ ਵਾਲੀ, ਜਦ ਬੱਚਾ ਜੇ ਕੋਈ ਟਰਾਂਸ ਆਪਣੇ ਆਪ ਨੂੰ ਕਹਿੰਦਾ ਜਾਂ ਪ੍ਰੋਨਾਊਨ ਚੇਂਜ ਕਰਦਾ ਆ, ਵੀ ਹੁਣ ਸਕੂਲਾਂ ਨੂੰ ਰਿਕੁਆਇਰ ਨਹੀਂ ਹੋਊਗਾ ਵੀ ਉਹਨਾਂ ਦੇ ਮਾਪਿਆਂ ਨੂੰ ਦੱਸਿਆ ਜਾਵੇ। ਸੋ ਇਨਫੈਕਟ ਉਹ ਜਿਹੜੇ ਰੂਲਸ ਆ ਉਹਨਾਂ ਨੂੰ ਹੀ ਉਹਨਾਂ ਨੇ ਬੈਨ ਜਿਹੜਾ ਉਹ ਕਰ ਦਿੱਤਾ ਆ। ਬੀਤੇ ਹਫ਼ਤਿਆਂ ਦੇ ਵਿੱਚ ਇਹ ਜਿਹੜਾ ਕਾਨੂੰਨ ਆ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਾਸ ਹੋਇਆ ਸੀ, ਜਿੱਥੇ ਕਈ ਸਕੂਲਾਂ ਨੇ ਆਪਣੇ ਪੱਧਰ ਦੇ ਉੱਤੇ ਪਾਲਿਸੀਜ਼ ਜਿਹੜੀਆਂ ਉਹ ਪਹਿਲਾਂ ਪਾਸ ਕੀਤੀਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਅਟਰਨੀ ਜਨਰਲ ਆ ਉਹਨਾਂ ਦੇ ਨਾਲ ਇਹਨਾਂ ਦਾ ਪੇਚਾ ਵੀ ਜਿਹੜਾ ਉਹ ਪੈਂਦਾ ਰਿਹਾ ਵੀ ਜੇ ਕੋਈ ਨਿਆਣਾ ਆਪਣੇ ਆਪ ਨੂੰ ਜੈਂਡਰ ਆਈਡੈਂਟੀਫਿਕੇਸ਼ਨ ਆਪਣੀ ਉਹ ਚੇਂਜ ਕਰਦਾ ਆ ਤਾਂ ਬੰਦੇ ਤੋਂ ਉਹ ਮੁੰਡੇ ਤੋਂ ਕੁੜੀ ਜਾਂ ਕੁੜੀ ਤੋਂ ਆਪਣੇ ਆਪ ਨੂੰ ਮੁੰਡਾ ਕਹਿੰਦਾ ਆ ਤਾਂ ਉਹ ਨੋਟੀਫਾਈ ਕਰਨਾ ਪੈਂਦਾ ਸੀਗਾ ਪੇਰੈਂਟਸ ਨੂੰ, ਪਰ ਇਹਨਾਂ ਨੇ ਉਸ ਦੇ ਉੱਤੇ ਬੈਨ ਲਾ ਦਿੱਤਾ। ਨਿਆਣਿਆਂ ਦਾ ਤੇ ਮਾਪਿਆਂ ਦਾ ਤਾਂ ਆਲਰੇਡੀ ਕਿੰਨਾ ਵੱਡਾ ਜਿਹੜਾ ਉਹ ਜਨਰੇਸ਼ਨ ਗੈਪ ਆ ਵੈਸੇ ਹੀ ਫਾਸਲਾ ਆ, ਤੇ ਹੁਣ ਉਹਨਾਂ ਦਾ ਮਾਪਿਆਂ ਦਾ ਬੱਚਾ ਕੀ ਕਰ ਰਿਹਾ ਸਕੂਲ ਦੇ ਵਿੱਚ, ਜੇ ਉਹਦੇ ਬਾਰੇ ਵੀ ਹੁਣ ਮਾਪਿਆਂ ਨੂੰ ਨਹੀਂ ਪਤਾ ਲੱਗੂਗਾ ਤਾਂ ਇੱਕ ਵੱਡੀ ਜਿਹੜੀ ਸਮੱਸਿਆ ਆ ਸਕਦੀ ਆ। ਜਦ ਕਿ ਇਸ ਦੇ ਹੱਕ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਇਹਦੇ ਨਾਲ ਜੀ ਉਹਨਾਂ ਬੱਚਿਆਂ ਨੂੰ, ਜਿਹੜੇ ਟਰਾਂਸ ਬੱਚੇ ਆ, ਉਹਨਾਂ ਨੂੰ ਸੇਫ ਸਪੇਸ ਮਿਲਦੀ ਆ, ਉਹ ਖੁੱਲ੍ਹ ਕੇ ਜਿਹੜੇ ਆ ਉਹ ਆਪਣੀ ਜ਼ਿੰਦਗੀ ਜੀ ਸਕਦੇ ਆ ਤੇ ਉਹ ਖੁੱਲ੍ਹ ਕੇ ਜਿੱਦਾਂ ਕਹਿਣਾ ਚਾਹੁੰਦੇ ਉਹ ਕਰ ਸਕਦੇ ਆ। ਸੋ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਕ੍ਰਿਸ ਵਾਰਡ ਜਿਹੜੇ ਸੈਨ ਡਿਏਗੋ ਤੋਂ ਆ, ਉਹਨਾਂ ਨੇ ਇਹ ਲੈਜਿਸਲੇਸ਼ਨ ਜਿਹੜਾ ਲਿਆਂਦਾ ਸੀ ਉਹ ਇਹ ਕਹਿ ਕੇ ਕਹਿੰਦੇ ਵੀ LGBTQ ਲੋਕਾਂ ਦੇ ਉੱਤੇ ਮੁਲਕ ਭਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਮਲਾ ਹੋ ਰਿਹਾ ਹੈ, ਗਰੋਇੰਗ ਨੈਸ਼ਨਲ ਅਟੈਕ, ਇਸ ਲਈ ਇਹਨਾਂ ਨੂੰ ਅਸੀਂ ਜਿਹੜਾ ਉਹ ਬਚਾਉਣਾ ਚਾਹੁੰਦੇ ਹਾਂ। ਜੀ, ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਸ਼ੋਰੈਂਸ ਕੰਪਨੀਜ਼ ਆ ਉਹ ਹੁਣ ਇੰਸ਼ੋਰੈਂਸ ਕਮਿਸ਼ਨਰ ਦੇ ਗਰਦਨ ਦੇ ਉੱਤੇ ਆਪਾਂ ਗੋਡਾ ਰੱਖ ਕੇ ਪੰਜਾਬੀ 'ਚ ਕਹਿ ਸਕਦੇ ਹਾਂ ਵੀ ਜਿਹੜੇ ਆਪਣੇ ਰੇਟ ਆ ਉਹ ਧੜਾ ਧੜ ਵਧਵਾ ਰਹੇ ਹੈਗੇ ਆ।
ਆਲ ਸਟੇਟ ਨੇ ਫਾਈਲ ਕੀਤਾ ਹੈ ਵੀ ਉਹ 34% ਜਿਹੜੇ ਕੈਲੀਫੋਰਨੀਆ ਦੇ ਘਰਾਂ ਦੇ ਰੇਟ ਆ ਉਹ ਵਧਾਉਣਗੇ। ਇਹ ਤੋਂ ਪਹਿਲਾਂ ਉਹਨਾਂ ਨੇ ਆਲਰੇਡੀ 39.6% ਇਨਕਰੀਜ਼ ਪਿਛਲੇ ਸਾਲ ਕੀਤੇ ਹੈਗੇ ਆ। ਸੋ 34% ਹੋਰ ਹੋ ਜਾਣੇ, ਤੁਸੀਂ ਹਿਸਾਬ ਲਾ ਲਓ ਵੀ 65% ਦੇ ਕਰੀਬ ਇਹ ਹੋ ਜਾਣੇ ਆ। ਇਸ ਤੋਂ ਬਿਨਾ ਜੋ ਸਟੇਟ ਫਾਰਮ ਇੰਸ਼ੋਰੈਂਸ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜੇ ਸਾਨੂੰ 52% ਰੈਂਟਰਸ ਦੇ ਤੇ 30% ਘਰਾਂ ਦੇ ਰੇਟ ਨਾ ਵਧਾਏ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ, ਤੇ ਅਸੀਂ ਇਸ ਸਟੇਟ ਨੂੰ ਛੱਡ ਜਾਵਾਂਗੇ। ਕਹਿੰਦੇ ਵੀ ਸਟੇਟ ਫਾਰਮ ਥ੍ਰੈਟਨ ਟੂ ਅਬੈਂਡਨ ਕੈਲੀਫੋਰਨੀਆ ਇਫ ਦੇ ਕੈਨਟ ਰੇਜ਼ ਪ੍ਰਾਈਸਸ 52% ਫॉर ਰੈਂਟਰਸ ਤੇ 30% ਫॉर ਹੋਮ ਓਨਰਸ। ਸੋ ਜਿਹੜੇ ਹੋਮ ਓਨਰਸ ਆ ਜਾਂ ਰੈਂਟਲ ਪ੍ਰਾਪਰਟੀਆਂ ਵਾਲੇ ਓਨਰ ਆ, ਤੁਸੀਂ ਦੇਖ ਹੀ ਰਹੇ ਆ ਬਹੁਤ ਰੇਟ ਵੱਧ ਰਿਹਾ, ਬਹੁਤ ਸਾਰੇ ਲੋਕਾਂ ਦੀਆਂ ਪਾਲਿਸੀਆਂ ਕੈਂਸਲ ਹੋ ਰਹੀਆਂ ਹੈਗੀਆਂ। ਸੋ ਇੰਨਾ ਮੇਕ ਸ਼ੋਰ ਜ਼ਰੂਰ ਕਰੋ, ਜਿਹੜਾ ਬਿੱਲ ਆਉਂਦਾ ਆ 30 ਦਿਨ ਪਹਿਲਾਂ ਹੀ ਐਡਵਾਂਸ ਕਰ ਦਿਓ, ਐਂਡ ਤੱਕ ਵੇਟ ਨਾ ਕਰੋ। ਇਹ ਕੋਈ ਨਹੀਂ ਪਤਾ ਵੀ ਕੱਲ ਨੂੰ ਉਹ ਕੰਪਨੀ ਵੀ ਜਿਹੜੀ ਆ ਉਹ ਇੱਥੇ ਰਹੂਗੀ ਕਿ ਨਹੀਂ। ਬਹੁਤ ਸਾਰੀਆਂ ਜਿਹੜੀਆਂ ਮੇਜਰ ਕੰਪਨੀਆਂ ਆ ਕੈਲੀਫੋਰਨੀਆ ਦੇ ਵਿੱਚੋਂ ਉਹ ਛੱਡ ਚੁੱਕੀਆਂ ਆ, ਜਾਂ ਉਹ ਨਵਾਂ ਬਿਜ਼ਨਸ ਕੋਈ ਨਹੀਂ ਲਿਖ ਰਹੀਆਂ। ਜਿਹੜੇ ਪੁਰਾਣੇ ਵੀ ਜਿਨ੍ਹਾਂ ਦੀ ਚੱਲ ਰਹੀਆਂ ਰਿਨਿਊਲ ਆ ਰਿਹਾ ਹੈ, ਉਹ ਧੜਾ ਧੜ 50 60 70% ਤੱਕ ਜਿਹੜੇ ਵੱਧ ਕੇ ਰੇਟ ਆ ਰਹੇ ਹੈਗੇ। ਜੀ ਜੀ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਬੀਤੇ ਵੀਕਐਂਡ ਦੇ ਉੱਤੇ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਈ। ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਡਿੱਗੀ। ਕੈਲੀਫੋਰਨੀਆ ਦੇ ਵਿੱਚ 126 ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਡਿੱਗੀ, ਜਿਸ ਕਰਕੇ ਕਹਿੰਦੇ 100 ਤੋਂ ਵੱਧ ਜਿਹੜੀਆਂ ਲਾਈਟਨਿੰਗ ਫਾਇਰਸ ਆ ਉਹ ਲੱਗ ਚੁੱਕੀਆਂ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਫਾਇਰ ਕਰੂਜ਼ ਆ, ਇਹ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਜਦੋਜਹਿਦ ਕਰ ਰਹੇ ਹੈਗੇ ਆ। ਸੋ US ਫੋਰੈਸਟ ਸਰਵਿਸ ਨੇ ਦੱਸਿਆ ਵੀ ਟਾਹੋ ਨੈਸ਼ਨਲ ਫੋਰੈਸਟ ਦੇ ਵਿੱਚ 126 ਲਾਈਟਨਿੰਗ ਸਟ੍ਰਾਈਕਸ ਹੋਈਆਂ ਸੀ, ਜਿਸ ਦੇ ਨਾਲ ਮਾਫੀ ਚਾਹੁੰਦਾ 100 ਫਾਇਰਸ ਨਹੀਂ, 4 ਜਿਹੜੀਆਂ ਫਾਇਰਸ ਲੱਗੀਆਂ ਤੇ 100 ਤੋਂ ਵੱਧ ਜਿਹੜੀਆਂ ਲਾਈਟਨਿੰਗ ਸਟ੍ਰਾਈਕਸ ਹੋਈਆਂ ਸੀ ਪਿਛਲੇ 24 ਘੰਟਿਆਂ ਦੇ ਵਿੱਚ। ਕ੍ਰਿਸਟਲ, ਪੈਲਨ, ਸੈਂਡ ਤੇ ਐਲਪਾਈਨ ਫਾਇਰਸ ਉਹਨਾਂ ਨੂੰ ਜਿਹੜਾ ਉਹ ਕਾਬੂ ਪਾਉਣ ਦੇ ਲਈ ਕੋਸ਼ਿਸ਼ ਜਿਹੜੀ ਉਹ ਇਸ ਟਾਈਮ ਕੀਤੀ ਜਾ ਰਹੀ ਆ। ਵੈਸੇ ਵੀ ਜੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਗਰਮੀ ਦੇ ਕਰਕੇ ਜਿਹੜਾ ਕਾਫੀ ਖੁਸ਼ਕ ਮੌਸਮ ਦੇ ਚੱਲਦੇ ਆ, ਹੋਰ ਵੀ ਅੱਗਾਂ ਜਿਹੜੀਆਂ ਚੱਲ ਰਹੀਆਂ। ਮੁਲਕ ਦੇ ਵਿੱਚ ਇਸ ਟਾਈਮ ਮੈਕਡੋਨਲਡ ਫਾਇਰ ਅਲਾਸਕਾ ਦੇ ਵਿੱਚ ਲੱਗੀ ਹੋਈ ਆ। ਇਸ ਨੇ 1,51,000 ਏਕੜ ਹੁਣ ਤੱਕ ਜਿਹੜੇ ਉਹ ਸਾੜ ਦਿੱਤੇ ਆ। 2024 ਦੇ ਵਿੱਚ ਕੈਲ ਫਾਇਰ ਨੇ ਰਿਪੋਰਟ ਕੀਤਾ ਆ ਵੀ 100 ਤੋਂ ਵੱਧ ਜਿਹੜੀਆਂ ਤਕਰੀਬਨ ਬਿਲਡਿੰਗਸ ਆ, ਹਜ਼ਾਰਾਂ ਹੀ ਵਾਈਲਡ ਫਾਇਰਸ ਦੇ ਵਿੱਚ ਹੁਣ ਤੱਕ ਨਸ਼ਟ ਜਿਹੜੀਆਂ ਉਹ ਹੋ ਚੁੱਕੀਆਂ ਆ। ਆਉਂਦੇ ਕੁਛ ਦਿਨ ਜਿਹੜੇ ਲੋ 100s ਦੇ ਵਿੱਚ ਟੈਂਪਰੇਚਰ ਜਿਹੜਾ ਉਹ ਰਹਿਣ ਵਾਲਾ ਆ, ਤੇ ਕਈ ਵਾਰ ਗਰਮੀ ਇੰਨੀ ਕੁ ਜ਼ਿਆਦਾ ਅੱਗ ਦੇ ਕਰਕੇ ਵੀ ਹੁੰਦੀ ਆ ਵੀ ਅੱਗ ਨੂੰ ਬਚਾਉਣ ਦਾ ਜਿਹੜਾ ਕੰਮ ਹੁੰਦਾ ਆ, ਉਸ ਨੂੰ ਵੀ ਕਾਲ ਆਫ ਕਰਨਾ ਪੈ ਜਾਂਦਾ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ, ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US$ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 58 ਪੈਸੇ ਰਹੇ ਆ। ਇੱਕ US$ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 15 ਪੈਸੇ। ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ। ਤੇ ਡਾਓ ਜੋਨਸ ਦੇ ਵਿੱਚ ਹਰਜੋਤ ਸਿੰਘ ਜੀ ਛਾਲ ਤੇ ਛਾਲ ਵੱਜ ਰਹੀ ਆ। ਸੋ ਸਮਝ ਨਹੀਂ ਆ ਰਿਹਾ ਵੀ ਉੱਦਾਂ ਤਾਂ ਇਕਨੋਮੀ ਕਹਿੰਦੇ ਵੀ ਡਾਵਾਂਡੋਲ ਆ, ਪਰ ਸਟਾਕ ਮਾਰਕੀਟ ਕੁਝ ਹੋਰ ਹੀ ਇਸ਼ਾਰੇ ਕਰ ਰਹੀ ਆ। ਡਾਓ ਜੋਨ ਅੱਜ 200 ਤੇ 11 ਪੁਆਇੰਟ ਵਧਿਆ, 40,212 ਤੇ ਬੰਦ ਹੋਇਆ। S&P 16 ਪੁਆਇੰਟ ਵੱਧ ਕੇ 5631। ਨੈਸਡੈਕ 74 ਪੁਆਇੰਟ ਵੱਧ ਕੇ 18,400 ਤੇ 73 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਵੀ ਲਗਾਤਾਰ ਵੱਧ ਰਿਹਾ ਆ, $2425 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10-year yield 4.21%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,653 ਤੇ ਇਥੀਰੀਅਮ 3400 ਤੇ $73 ਦੇ ਬਰਾਬਰ ਚੱਲ ਰਿਹਾ ਆ। ਜੀ, ਇਹ ਆਪਾਂ ਸਰੋਤਿਆਂ ਤੋਂ ਇਜਾਜ਼ਤ ਲਈਏ ਜੀ। ਬਿਲਕੁਲ, ਇੱਥੇ ਸਾਡੇ ਜਿਹੜੇ ਆ ਉਹ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।